ਵਿਊਜ਼ ਬ੍ਰੇਕ ਮਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਤੇ ਜਿਹੜੇ ਮੈਸੇजेस ਨੇ ਤੁਹਾਡੇ ਸੈਗਮੈਂਟ ਦੇ ਵਿੱਚ ਅਸੀਂ ਉਹ ਲਵਾਂਗੇ ਤੇ ਡਾਕਟਰ ਸਾਹਿਬ ਦੇ ਨਾਲ ਉਹਨਾਂ ਤੋਂ ਉਹਨਾਂ ਦੇ ਜਵਾਬ ਵੀ ਜਾਣਾਂਗੇ। ਡਾਕਟਰ ਸਾਹਿਬ, ਸਾਨੂੰ ਜੇ ਪਿਛਲੇ 2 ਦਿਨਾਂ ਦੇ ਅਸੀਂ ਦੇਖ ਰਹੇ ਹਾਂ ਜਿਹੜੇ ਮੈਸੇजेस ਤੇ ਕਮੈਂਟਸ ਆਏ ਉਹ ਮੈਂ ਸਾਂਝੇ ਕਰਨੀ ਚਾਹੂੰਗਾ। ਪਹਿਲਾਂ ਸੁਹੇਲ ਭੱਟ ਲਿਖਦੇ ਆ, ਕਹਿੰਦੇ ਆ ਡਾਕਟਰ ਸਾਹਿਬ, what is happening in India and especially atrocities of Indian security forces in Kashmir will lead to only one logical conclusion, which is an all-out war between India and Pakistan. At the moment, West is not giving any importance to the plight of Muslims and other minorities in India, but it will be too late when they will witness, after nuclear exchanges, fallout of radioactive material approaching their hemisphere. ਦੇਖੋ, ਇਹ ਸੁਹੇਲ ਭੱਟ ਜੀ ਦਾ ਜੀ ਇਹ ਹਮੇਸ਼ਾ ਹੀ ਬੜੇ ਵਿਜ਼ਡਮ ਦੀ ਗੱਲ ਹੁੰਦੀ ਹੈ ਔਰ ਸਾਡੇ ਬੜੇ ਪਿਆਰੇ ਸੁਹਿਰਦ ਵਿਊਅਰ ਨੇ। ਸੁਹੇਲ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਪਰ ਇਸ ਵੇਲੇ ਤਾਂ ਵੈਸਟ ਨੂੰ ਜਾਂ ਅਮਰੀਕਾ ਨੂੰ ਖੁਦ ਵੀ ਨਹੀਂ ਪਤਾ ਲੱਗ ਰਿਹਾ ਕਿ ਪੋਸਟ ਕਰੋਨਾ ਦੇ ਵਿੱਚ ਇਹਨਾਂ ਸਾਰਿਆਂ ਦਾ ਕੀ ਰੋਲ ਰਹੇਗਾ ਜਾਂ ਕਿਸ ਹੱਦ ਤੱਕ ਇਹਦੇ 'ਚ। ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੇ ਜਿਹੜੇ ਇੰਡੀਪੈਂਡੈਂਟ ਕਿਸਮ ਦੇ ਐਨਾਲਿਸਟ ਨੇ ਉਹ ਕਹਿ ਰਹੇ ਨੇ ਵੀ ਆਲਰੇਡੀ ਚਾਈਨਾ ਨੇ ਲੀਡ ਲੈ ਲਈ ਹੈ ਇਸ ਸਾਰੇ ਦੇ ਵਿੱਚ, ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜੀਆਂ ਦੂਸਰੀਆਂ ਇਕੋਨਮੀਜ਼ ਨੇ ਜਿਹੜੀਆਂ ਹੁਣ ਤੱਕ ਸਲੋ ਡਾਊਨ ਸੀ ਉਹ ਅੱਗੇ ਵਧਣਗੀਆਂ, ਔਰ ਜਿਹੜੀਆਂ ਡਾਊਨ ਹੋਣ ਜਾ ਰਹੀਆਂ ਨੇ ਉਹਨਾਂ 'ਚ ਜ਼ਾਹਰ ਹੈ ਜਰਮਨ ਵੀ ਉਹਦੇ 'ਚ ਮੈਂਸ਼ਨ ਹੈ, ਜਾਪਾਨ ਵੀ ਹੈ, ਔਰ ਅਮਰੀਕਾ ਤਾਂ ਹੈ ਹੀ ਹੈ, ਪਰ ਪਤਾ ਨਹੀਂ ਹੈ ਕੀ ਸਿਚੁਏਸ਼ਨ ਹੈ। ਲੇਕਿਨ ਭਾਰਤ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਆੜ ਦੇ ਵਿੱਚ ਹਿੰਦੂਤਵਾ ਵਾਲਿਆਂ ਨੇ ਆਪਣਾ ਏਜੰਡਾ ਉਹ ਉਸੇ ਤਰ੍ਹਾਂ ਹੀ ਇੰਪਲੀਮੈਂਟ ਰਾਦਰ ਤੇਜ਼ੀ ਦੇ ਨਾਲ, ਕਿਉਂਕਿ ਹੁਣ ਤਾਂ ਕੋਈ ਬਾਹਰ ਨਿਕਲ ਕੇ ਆਵਾਜ਼ ਚੁੱਕਣ ਵਾਲਾ ਵੀ ਨਹੀਂ ਹੈ। ਜੇ ਜੋ ਕਸ਼ਮੀਰ ਦੇ ਵਿੱਚ ਸੀ ਉਹਦੀ ਵੀ ਕੋਈ ਆਵਾਜ਼ ਸੀ ਕਿਤੇ, ਉਹ ਵੀ ਬੈਕ ਬਰਨਰ ਤੇ ਸਾਰਾ ਚਲਾ ਗਿਆ। ਜੋ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੋਂ ਬਾਅਦ ਸ਼ਾਹੀਨ ਬਾਗ, ਜ਼ੋਰ ਬਾਗ 92 ਥਾਵਾਂ ਦੇ ਪ੍ਰੋਟੈਸਟ ਸੀ ਉਹ ਵੀ ਖਤਮ ਹੋ ਗਏ, ਔਰ ਬਹੁਤ ਬੁਰੀ ਤਰ੍ਹਾਂ ਇਸ ਵੇਲੇ ਮੁਸਲਮਾਨਾਂ ਦੀ ਰਿਪਰੈਸ਼ਨ, ਤਬਲੀਗੀ ਜਮਾਤ ਔਰ ਹੁਣ ਰੋਹਿੰਗਿਆਂ ਨੂੰ ਵੀ ਨਾਲ ਜੋੜ ਦਿੱਤਾ ਉਹਦੇ ਥੱਲੇ ਹੋ ਰਹੀ ਹੈ। ਤੇ ਇਹ ਸਾਰੇ ਚੋਂ ਵੈਦਰ ਉਹ ਖਲੋ ਸਕਣਗੇ। ਪਾਕਿਸਤਾਨ ਆਪਣੇ ਢੰਗ ਨਾਲ ਚਲੋ ਆਪਣੀਆਂ ਸਮੱਸਿਆਵਾਂ ਨਾਲ ਡੀਲ ਕਰ ਰਿਹਾ, ਪਰ ਇਸ ਵੇਲੇ ਜੇ ਕੋਈ ਵੀ ਕਨਫਲਿਕਟ ਦੀ ਲਾਈਨ ਹੋਏਗੀ ਉਸ ਅਜੇ ਸ਼ਾਇਦ ਹੁਣ ਵਕਤ ਲੱਗ ਜਾਏ। ਪਰ ਭਾਰਤ ਦੇ ਮੁਸਲਮਾਨ ਕਿਸ ਰੁਖ 'ਚ ਜਾਣਗੇ? ਕੁਝ ਦਿਨ ਪਹਿਲਾਂ ਹੀ ਇੱਕ ਓਹਾਇਓ ਤੋਂ ਬੜੇ ਪ੍ਰੋਮੀਨੈਂਟ ਗੈਸਟ੍ਰੋਐਂਟਰੋਲੋਜਿਸਟ ਨੇ, ਕਸ਼ਮੀਰੀ ਸੱਜਣ ਸ੍ਰੀਨਗਰ ਤੋਂ, ਉਹਨਾਂ ਦੀ ਕਾਲ ਸੀ ਤੇ ਉਹਨਾਂ ਨੇ ਪ੍ਰਪੋਜ਼ ਕੀਤਾ ਕਿ ਬਈ ਅਸੀਂ ਕੋਈ ਜੁਆਇੰਟ ਬਣਾਈਏ, ਜੁਆਇੰਟ ਡੈਕਲੇਰੇਸ਼ਨ ਵੀ ਕਰੀਏ ਔਰ ਜੁਆਇੰਟ। ਮੈਂ ਕਿਹਾ ਜੀ ਅਸੀਂ ਤਾਂ ਵੈਸੇ ਹੀ ਜੁਆਇੰਟ ਕੰਮ ਕਰਦੇ ਹਾਂ 30 ਸਾਲ ਤੋਂ, ਤੇ ਉਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ ਮੁਸਲਮਾਨਾਂ ਦੇ ਨੁਮਾਇੰਦੇ ਵੀ ਲਈਏ, ਭਾਰਤ ਦੇ ਦਲਿਤਾਂ ਦੇ ਵੀ ਲਈਏ ਔਰ ਦੂਸਰਿਆਂ ਦੇ ਵੀ। ਮੈਂ ਕਿਹਾ ਜੀ ਬਹੁਤ ਚੰਗਾ ਜੇ ਨੁਮਾਇੰਦੇ ਹੋਣ, ਪਰ ਮੈਂ ਕਿਹਾ ਵੀ ਹੁਣ ਤੱਕ ਜਿੰਨਾ ਮੇਰਾ ਜਿਹੜਾ ਐਕਸਪੀਰੀਅੰਸ ਹੈ ਕਿ ਵੀ ਇੱਥੇ ਈਵਨ ਜਿਹੜੇ ਇੰਡੀਅਨ ਮੁਸਲਿਮ ਕੋਈ ਹੈਦਰਾਬਾਦ, ਲਖਨਊ, ਦੂਜੇ ਜਿਹੜੇ ਵੈਲ ਟੂ ਡੂ ਨੇ, ਉਹਨਾਂ ਨਾਲ ਵੀ ਮੈਂ ਕੈਲੀਫੋਰਨੀਆ 'ਚ ਦੇਖਿਆ ਸੀ, ਉਦੋਂ ਘਰ 'ਚ ਵੀ ਉਹਨਾਂ ਦੇ ਘਰ ਜਾ ਕੇ ਕਦੇ ਕੋਈ ਗੱਲ ਕੀਤੀ ਤੇ ਉਹ ਜਿਹੜੇ ਨੇ ਉਹ ਵਿਸਪਰਿੰਗ ਕਰਦੇ ਸੀ, ਜਿਹੜਾ ਮੂੰਹ ਦੇ ਵਿੱਚ ਖੁੱਲ ਕੇ ਗੱਲ ਵੀ ਨਹੀਂ ਸੀ ਕਰਦੇ, ਜਿਵੇਂ ਇੱਥੇ ਵੀ ਕਿਸੇ ਨੇ ਉਹਨਾਂ ਨੂੰ ਦੇਖ ਲੈਣਾ। ਸੋ ਮੈਂ ਕਿਹਾ ਜੀ ਹੁਣ ਇਹ ਜ਼ਰੂਰ ਹੈ ਵੀ ਸੀਏ ਔਰ ਦੂਸਰੇ ਪ੍ਰੋਟੈਸਟ ਦੇ ਵੇਲੇ ਉਹ ਬਾਹਰ ਨਿਕਲੇ ਨੇ, ਪਰ ਉਹ ਵੀ ਆਪਣੇ ਆਪ ਨੂੰ ਤਿਰੰਗੇ 'ਚ ਲਪੇਟ ਕੇ। ਸੋ ਇਹ ਉਹਨਾਂ ਨੂੰ ਕਿੰਨਾ ਟਾਈਮ ਲੱਗੇਗਾ ਇਹ ਸਮਝਦੇ ਆ ਕਿ ਵੀ ਅਲਟੀਮੇਟਲੀ ਸਾਡਾ ਇੱਥੇ ਗੁਜ਼ਾਰਾ ਨਹੀਂ ਹੋਣਾ, ਸਾਨੂੰ ਵੀ ਆਪਣੀ ਆਜ਼ਾਦੀ ਵੱਲ ਤੁਰਨਾ ਪੈਣਾ। ਮੈਂ ਕਿਹਾ ਇਸ ਦੇ ਉੱਤੇ ਡਿਪੈਂਡ ਕਰੇਗਾ। ਸੋ ਮੈਂ ਕਿਹਾ ਵੀ ਮੈਨੂੰ ਨਹੀਂ ਲੱਗਦਾ ਕਿ ਬਈ ਉਸ ਲੈਵਲ ਦੇ ਉੱਤੇ ਉਹਨਾਂ ਦੇ ਕੋਈ ਨੁਮਾਇੰਦੇ ਸਾਡੀਆਂ ਤਹਿਰੀਕਾਂ ਜਿਹੜੀ ਕਿ ਖਾਲਿਸਤਾਨ ਦੀ ਆਜ਼ਾਦੀ ਜਾਂ ਕਸ਼ਮੀਰੀ ਜਿਹੜੇ ਕਿ ਬਿਲਕੁਲ ਨਿੱਧਰੇ ਸਾਹਮਣੇ ਆਏ ਨੇ ਕਿ ਭਾਈ ਸਾਡਾ ਆਜ਼ਾਦੀ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ ਸਾਡੇ ਮਸਲਿਆਂ ਦਾ। ਮੈਂ ਕਿਹਾ ਜੀ ਸਾਨੂੰ ਨਹੀਂ ਲੱਗਦਾ ਕਿ ਬਈ ਉਹਨਾਂ ਨੇ ਅਜੇ ਹਾਲ ਦੀ ਘੜੀ, ਹਾਂ ਡਾਊਨ ਦਾ ਰੋਡ ਉਹ ਵੀ ਕੁੱਟ ਕੱਟ ਖਾ ਕੇ ਹੋਰ ਆ ਜਾਣ ਤੇ ਇਹ ਜਿਹੜਾ ਗਨੀਮਤ ਹੋਏਗਾ। ਦੂਸਰੇ ਪਾਸੇ ਇੰਟਰਨੈਸ਼ਨਲ ਸਿਨੈਰੀਓ ਕੀ ਹੈ? ਅਫਗਾਨਿਸਤਾਨ ਦੇ ਹਵਾਲੇ ਨਾਲ ਵੀ ਅਸੀਂ ਕੱਲ ਗੱਲ ਕੀਤੀ ਸੀ ਕਿ ਵੀ ਜਦੋਂ ਹੁਣ ਤਾਲਿਬਾਨ ਨੇ ਕਿਹਾ ਕਿ ਵੀ ਅਸੀਂ ਸੀਜ਼ ਫਾਇਰ ਖਤਮ ਕਰਾਂਗੇ ਜੇ ਇਹਨੂੰ ਇੰਪਲੀਮੈਂਟ ਨਹੀਂ ਕੀਤਾ, ਤੇ ਯੂਨਾਈਟਿਡ ਨੇਸ਼ਨਸ ਨੇ ਵਰਚੁਅਲ ਮੀਟਿੰਗ ਜਿਹਦੇ 'ਚ ਰਸ਼ੀਆ ਵੀ, ਅਮਰੀਕਾ ਵੀ, ਚਾਈਨਾ ਵੀ, ਪਾਕਿਸਤਾਨ ਵੀ, ਤਾਜ਼ਿਕਸਤਾਨ ਵੀ, ਉਜ਼ਬੇਕਿਸਤਾਨ ਵਾਲੇ ਵੀ ਔਰ ਸ਼ਾਇਦ ਤੁਰਕਮਾਨਿਸਤਾਨ ਵੀ, ਇੰਡੀਆ ਉਹਦੇ 'ਚੋਂ ਬਾਹਰ ਸੀ। ਸੋ ਜ਼ਾਹਰ ਹੈ ਵੀ ਉਹ ਸੇਫ ਕਰਨ ਦਾ ਹੈਗਾ ਕਿ ਉਸ ਐਗਰੀਮੈਂਟ ਨੂੰ।
ਸੋ ਬਹੁਤ ਕੁਝ ਜਿਹੜਾ ਹੈ ਉਹ ਬਦਲੇਗਾ ਪੋਸਟ ਕਰੋਨਾ। ਪਰ ਜਿਹੜੀ ਇਹਨਾਂ ਦੀ ਹਿੰਦੂਤਵੀਆਂ ਦੀ ਨੀਅਤ ਹੈ ਉਹ ਦੱਸਦੀ ਹੈ ਕਿ ਵੀ ਅਲਟੀਮੇਟਲੀ ਉੱਥੇ ਟਕਰਾਅ ਹੋਣਾ ਹੀ ਹੋਣਾ ਹੈ, ਔਰ ਸਾਡੀ ਆਜ਼ਾਦੀ ਜਿਹੜੀ ਆ ਉਸ ਟਕਰਾਅ ਚੋਂ ਹੀ ਨਿਕਲਣੀ ਹੈ। ਔਰ ਸਾਨੂੰ ਅਸੀਂ ਜਿਹੜਾ ਪੰਜਾਬ ਦੇ ਹਵਾਲੇ ਨਾਲ ਹੋਏ ਜਾਂ ਕਸ਼ਮੀਰ ਦੇ ਹਵਾਲੇ ਨਾਲ ਹੋਏ, ਸਾਨੂੰ ਆਪਣੇ ਕਾਰਡਸ ਬੜੇ ਇੰਟੈਲੀਜੈਂਟਲੀ ਔਰ ਬੜੀ ਇਮਾਨਦਾਰੀ ਨਾਲ ਇੱਕ ਦੂਸਰੇ ਤੇ ਟਰਸਟ ਕਰਦੇ ਆ, ਪਰ ਨਾਲ ਦੀ ਨਾਲ ਦੁਸ਼ਮਣ ਦੇ ਹੱਥਕੰਡਿਆਂ ਤੋਂ ਬਚਦੇ ਆ। ਸਾਨੂੰ ਉਹ ਕਾਰਡ ਜਿਹੜੇ ਨੇ ਉਹ ਚੱਲਣੇ ਪੈਣਗੇ, ਉਹਦੇ ਚ ਹੀ ਸਾਡੀ ਸਕਸੈਸ ਨਿਕਲੇਗੀ। ਜੀ ਡਾਕਟਰ ਸਾਹਿਬ, ਅਗਲੇ ਕਮੈਂਟ ਵੱਲ ਚਲੀਏ। ਇਬਾ 321 ਦੀ ਆਈਡੀ ਤੋਂ ਆਇਆ ਸੀ, ਉਹ ਲਿਖਦੇ ਆ, it's urgent need to expose Sanatani Brahman religion with its today's shadow avatar named RSS, starting from Pushyamitra Shunga, who had wiped out Buddhism from Indian subcontinent by genocide of millions of Buddhists to today, and the conspiracies carried by this terrorist gang to capture power. By educating people in the world need to expose this gang, followers of their new god Nazi Hitler. We should do this among Christians, Islamic, Buddhist and Sikh world. ਦੇਖੋ ਬਹੁਤ ਇੰਟੈਲੀਜੈਂਟ ਮੈਸੇਜ ਹੈ। ਬੇਸ਼ੱਕ ਪੁਸ਼ਮਿਤਰਾ ਸ਼ੁੰਗਾ ਨੇ ਇਸ ਨੂੰ ਵੱਡੇ ਪੈਮਾਨੇ ਤੇ ਕੀਤਾ, ਪਰ ਜਿਹੜਾ ਫਾਈਨਲ ਸਫਾਇਆ ਸ਼ੰਕਰਾ ਦੇ ਜ਼ਮਾਨੇ, ਜਿਹਨੂੰ ਇਹ ਸ਼ੰਕਰਾ ਆਚਾਰੀਆ ਕਹਿੰਦੇ ਨੇ, ਗ੍ਰੇਟ ਟੀਚਰ, ਉਹਨੇ ਸ਼ਾਸਤਰ ਤੇ ਸ਼ਸਤਰ ਦੋਨਾਂ ਦੇ ਨਾਲ ਫਾਈਨਲ ਜਿਹੜਾ ਬੁੱਧਿਜ਼ਮ ਨੂੰ ਬਹੁਤ ਵੱਡੀ ਸੱਟ ਦਿੱਤੀ। ਔਰ ਜ਼ਾਹਰ ਹੈ ਕਿ ਬ੍ਰਾਹਮਣਵਾਦ 1000 ਸਾਲ ਦੀ ਬੁੱਧਿਜ਼ਮ ਦੀ ਡੋਮੀਨੈਂਸ ਦੇ ਬਾਵਜੂਦ ਵਾਪਸ ਉਸਨੇ ਕੰਟਰੋਲ ਲਿਆ, ਜਿਹਨੂੰ ਅਲਾਮਾ ਇਕਬਾਲ ਨੇ ਆਪਣੇ ਨਾਨਕ ਨਜ਼ਮ ਦੇ ਵਿੱਚ ਬਾਂਗੇ ਦਰਾ ਚ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪੀਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਕਿ ਬੁੱਧ ਦੀ ਗੱਲ ਬਾਹਰਲਿਆਂ ਦੀ ਮਹਿਫਲ ਚ ਚਲੀ ਗਈ ਔਰ ਬ੍ਰਾਹਮਣ ਉੱਥੇ ਬੈਠਾ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਨਵੇਂ ਨਾਜ਼ੀ ਅਵਤਾਰ RSS ਜਿਹੜੀ ਹੈ ਨਾਜ਼ੀ ਆਈਡੀਓਲੋਜੀ ਚੋਂ ਹੀ ਨਿਕਲੀ ਹੈ, ਔਰ ਅੱਜ ਉਹਨਾਂ ਦੇ ਹੱਥ ਪੋਲੀਟੀਕਲ ਪਾਵਰ ਹੈ। ਔਰ ਅਲਟੀਮੇਟਲੀ ਜਿਹੜਾ ਉੱਥੇ ਸਾਨੂੰ ਮੁਸਲਮਾਨਾਂ ਨੂੰ, ਦਲਿਤਾਂ ਨੂੰ, ਈਸਾਈਆਂ ਨੂੰ, ਟਰਾਈਬਲਸ ਨੂੰ, ਸਿੱਖਾਂ ਨੂੰ ਇੱਕ ਪਲੇਟਫਾਰਮ ਤੋਂ ਇਹ ਲੜਾਈ ਲੜਨੀ ਪਏਗੀ। ਇਹ ਜਿਹੜਾ ਉਹਨਾਂ ਨੇ 1 by 1 ਰੱਖਿਆ ਹੋਇਆ ਹੈ, ਯੂਜ਼ਿੰਗ ਵਨ ਅਗੇਂਸਟ ਦਾ ਅਦਰ, ਜੋ ਇਹਨਾਂ ਦੀ 72 ਸਾਲ ਦੀ ਨੀਤੀ, ਔਰ ਇਹ ਤਾਂ ਅੰਗਰੇਜ਼ਾਂ ਨੂੰ ਕਹਿੰਦੇ ਨੇ ਵਰਸਟ ਫਾਰਮ ਹੈ ਇਹਨਾਂ ਦੀ ਡਿਵਾਈਡ ਐਂਡ ਰੂਲ ਦੀ, ਕਿਉਂਕਿ ਇਹ ਇਹਨਾਂ ਨੂੰ ਕੁੱਟੀ ਚ ਮਿਲੀ ਹੋਈ ਹੈ। ਇਹਨਾਂ ਦਾ ਪਿਤਾਮਾ ਹੀ ਜਿਹੜਾ ਚਾਣਕਿਆ ਹੈ, ਜਿਸ ਨੇ ਸਾਮ ਦਾਮ ਦੰਡ ਭੇਦ ਦੀ ਨੀਤੀ ਦਿੱਤੀ ਹੈ। ਬਹੁਤ ਬਹੁਤ ਸ਼ੁਕਰੀਆ, ਬਹੁਤ ਚੰਗੀ ਲਿਖਤ ਹੈ ਤੁਹਾਡੀ। ਜੀ ਡਾਕਟਰ ਸਾਹਿਬ, ਬਿਲਕੁਲ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜਿਹੜਾ ਅਗਲਾ ਮੈਸੇਜ ਆਇਆ ਹੈਗਾ ਉਹ ਜ਼ਾਕ ਮਿਰਜ਼ਾ ਦਾ ਆ, ਤੇ ਇਹ ਲਿਖਦੇ ਆ, it's obvious that Canadian governments since Harper have been particularly influenced by Indian efforts by their agencies. There are two factors. One is Canadian media, TV and newspapers are infested with Indian origin reporters, columnists and anchors. They give a skewed version of events in India. Fake news websites are also complicit. Secondly, an extraordinary number of Indians have been elected to provincial and federal parliaments with foreign funding and exert an enormous amount of influence on foreign policy because many are ministers. It is alarming to say that at least during Harper's years, it seemed that Canadian foreign policy vis-a-vis India was vetted in Delhi first. The result was always anti-Pakistan and anti-Sikh. In Justin Trudeau's government, it has gotten worse. Example is his performance during his India visit. ਜ਼ਾਕ ਮਿਰਜ਼ਾ ਜੀ, ਤੁਸੀਂ ਬਿਲਕੁਲ ਠੀਕ ਨਬਜ਼ ਦੇ ਉੱਤੇ ਹੱਥ ਰੱਖਿਆ। ਇਹ ਜਿਹੜੀ ਪਿਛਲੇ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਈਵਨ 84 ਤੋਂ ਬਾਅਦ ਵਰਲਡ ਸਿੱਖ ਆਰਗੇਨਾਈਜੇਸ਼ਨ ਨੂੰ ਵੀ ਉਹਨਾਂ ਨੇ ਦਹਿਸ਼ਤਗਰਦ ਬਣਾਇਆ ਔਰ ਇਹ ਹਦਾਇਤਾਂ ਜਾਰੀ ਕੀਤੀਆਂ ਕਿ ਕੋਈ ਵੀ ਸਰਕਾਰੀ ਆਫੀਸ਼ੀਅਲ ਜਾਂ ਦੂਜਾ ਇਹਨਾਂ ਦੇ ਕਿਸੇ ਜਿਹੜਾ ਡਿਨਰ ਔਰ ਦੂਸਰੇ ਤੇ ਨਾ ਜਾਏ। ਇਹ ਲਗਾਤਾਰਤਾ ਨਾਲ ਜਿਹੜੀ ਇਨਫਿਲਟ੍ਰੇਸ਼ਨ ਹੈ ਉਹ ਸਟੀਫਨ ਹਾਰਪਰ ਦੇ ਜ਼ਮਾਨੇ ਤੋਂ ਰਹੀ ਹੈ, ਔਰ ਇਸ ਦੇ ਬਾਵਜੂਦ ਵੀ ਕਿ ਉਹਨਾਂ ਦੇ
ਜਿਹੜੇ ਕੀ ਪੋਜੀਸ਼ਨਾਂ ਤੇ ਬੈਠੇ ਲੋਕਾਂ ਨੂੰ ਪਤਾ ਵੀ ਹੈ, ਔਰ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੈ, ਜਿਵੇਂ ਕੱਲ ਦੀ ਗੁਫ਼ਤਗੂ 'ਚ ਵੀ ਮੈਂ ਕਿਹਾ ਸੀ ਕਿ ਏਅਰ ਇੰਡੀਆ ਵਰਗਾ ਜਿਹੜਾ ਹਾਦਸਾ ਕਰਵਾ ਕੇ 329 ਕੈਨੇਡੀਅਨ ਸਿਟੀਜ਼ਨਸ ਦਾ ਮਾਰਿਆ ਜਾਣਾ, ਲੇਕਿਨ ਇੰਡੀਆ ਦੇ ਨਾਲ ਇਹਨਾਂ ਦੀਆਂ ਟਾਈਜ਼ ਔਰ ਉਹਨੂੰ ਐਕਸਪੋਜ਼ ਨਹੀਂ ਸੀ ਕਰਨਾ ਚਾਹੁੰਦੇ। ਅਦਰਵਾਈਜ਼ ਹਾਲਾਂਕਿ ਉਦੋਂ ਕੁਝ ਇੰਡੀਅਨ ਅਫੀਸ਼ੀਅਲ ਜਿਹੜੇ ਆਟਵਾ ਔਰ ਦੂਜੇ 'ਚ ਬੈਠੇ ਸੀ, ਪਰਸੋਨਾ ਨੌਨ ਗ੍ਰੇਟਾ ਕਹਿ ਕੇ ਉਹਨਾਂ ਨੇ ਕੱਢਿਆ। ਚਾਹੀਦਾ ਇਸ ਵਾਰੀ ਸੌਫਟ ਟਾਰਗੇਟ 'ਚ ਉਹਨਾਂ ਨੇ ਜ਼ਾਹਿਰ ਕਸ਼ਮੀਰੀ ਔਰ ਮਾਈਕ ਐਂਡਰਿਊ ਜਿਨ੍ਹਾਂ ਨੇ ਸੌਫਟ ਟਾਰਗੇਟ ਲਿਖਿਆ ਉਸ ਏਅਰ ਇੰਡੀਆ ਤੇ ਕਿ ਕੀ ਰੋਲ ਹੈ ਇੰਡੀਅਨ ਏਜੰਸੀਆਂ ਦਾ, ਉਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਇੰਡੀਅਨ ਹਾਈ ਕਮਿਸ਼ਨ ਔਰ ਕੌਂਸੂਲੇਟ 'ਚ ਲੈ ਜਾਓ ਗੱਡੀਆਂ and bring back the truckload of them and you'll find all the evidence ਕਿ who has done it। ਲੇਕਿਨ ਇਹ ਟ੍ਰੈਂਡ ਉੱਥੇ ਸਰਕਾਰ ਲਿਬਰਲ ਦੀ ਬਣੀ ਜਾਂ ਕੰਜ਼ਰਵੇਟਰ ਦੀ ਬਣੀ ਉਹ ਬਰਾਬਰ ਜਾਰੀ ਰਹੀ, ਕਿਉਂਕਿ ਅਲਟੀਮੇਟਲੀ ਇਹ ਵੀ ਬਾਣੀਆਂ ਨੇ ਸਾਰੇ ਪਾਸੇ। ਔਰ ਨਤੀਜੇ ਦੇ ਤੌਰ ਤੇ ਅਸੀਂ ਇਹ ਦੇਖਦੇ ਹਾਂ ਕਿ ਬੇਸ਼ੱਕ ਕਹਿਣ ਨੂੰ ਅਸੀਂ 16-17 ਸਿੱਖ MP ਵੀ ਬਣੇ, ਮਿਨਿਸਟਰ ਵੀ ਨੇ, ਪਰ ਜਿਵੇਂ ਜਸਟਿਨ ਟਰੂਡੋ ਦੀ ਵਿਜ਼ਿਟ ਦੇ ਵੇਲੇ ਇੱਕ ਖੌਫ ਦਾ ਮਾਹੌਲ ਕ੍ਰੀਏਟ ਕਰ ਦਿੱਤਾ। ਆਪਣੇ ਵੀ ਜਿਹੜੇ ਨੇ ਉਹ ਖਲੋਣ ਨੂੰ ਤਿਆਰ ਨਹੀਂ ਹੁੰਦੇ ਪ੍ਰੋਪਰਲੀ, ਉਹਨਾਂ ਨੇ ਵੀ ਜਿਹੜਾ ਉਸ ਦਾ ਪ੍ਰਭਾਵ ਕਬੂਲਿਆ, ਕਿਉਂਕਿ ਹਦਾਇਤ ਜ਼ਾਹਰ ਹੈ ਕਿ ਪਾਰਟੀ ਪਲੇਟਫਾਰਮ ਉੱਪਰੋਂ ਆਈ ਹੋਏਗੀ ਕਿ ਭਾਈ ਇਹ ਜਿਹੜਾ ਅਸੀਂ ਨਾਰਾਜ਼ ਨਹੀਂ ਕਰ ਸਕਦੇ ਔਰ ਜਸਟ ਕੀਪ ਅ ਡਿਸਟੈਂਸ ਫਰਮ ਥੀਸ ਪੀਪਲ। ਸੋ ਇਸੇ ਤਰ੍ਹਾਂ ਅਸੀਂ ਜਗਮੀਤ ਸਿੰਘ ਦੇ ਹਵਾਲੇ ਨਾਲ ਵੀ ਗੱਲ ਕੀਤੀ। ਇਸ ਕੁੱਲ ਮਿਲਾ ਕੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਵੀ ਇਸ ਇੰਪੋਰਟੈਂਸ ਨੂੰ ਸਮਝਦੇ ਆ ਕਿ ਪਰਸੈਂਟੇਜ ਵਾਈਜ਼ ਸਿੱਖ ਪੰਜਾਬ ਤੋਂ ਬਾਅਦ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਵਾਈਜ਼ ਪਰਸੈਂਟੇਜ ਪੋਪੂਲੇਸ਼ਨ ਦੇ ਕੈਨੇਡਾ 'ਚ ਨੇ। ਕੈਨੇਡਾ 'ਚ ਉਹ ਇਨਫਲੂਐਂਸ ਵੀ ਕਰਦੇ ਨੇ ਪੋਲੀਟੀਕਲ ਸਿਸਟਮ ਨੂੰ, ਨੁਮਾਇੰਦੇ ਵੀ ਨੇ ਉੱਥੋਂ, ਔਰ ਕੈਨੇਡਾ ਦਾ ਆਪਣਾ ਰੈਪੂਟੇਸ਼ਨ ਵੀ ਇੱਕ ਹਿਊਮਨ ਰਾਈਟਸ ਦੇ ਮੁੱਦੇ ਤੇ ਚੰਗਾ ਸਟੈਂਡ ਲੈਣ ਵਾਲੇ ਮੁਲਕ ਦਾ ਰਿਹਾ ਪਾਸਟ, ਭਾਵੇਂ ਕਿ ਲੇਟਰ ਔਨ ਜਿਹੜਾ ਉਹ ਬਿਲਕੁਲ ਹੀ ਅਮਰੀਕਾ ਦੇ ਪਿਛਲਾ ਵਾਲੀ ਪਾਲਿਸੀ ਵੀ ਰਹੀ, ਲੇਕਿਨ ਇੱਕ ਜ਼ਮਾਨੇ 'ਚ ਸੀਨੀਅਰ ਟਰੂਡੋ ਦੇ ਜ਼ਮਾਨੇ 'ਚ ਔਰ ਦੂਸਰਾ ਥੋੜਾ ਬਹੁਤ ਇੰਡੀਪੈਂਡੈਂਟ ਕੋਰਸ ਵੀ ਸੀ। ਔਰ ਇਸ ਵੇਲੇ ਜਿਹੜੀ ਇਹ ਸਾਰੀ ਲਾਈਨ ਇਹਨਾਂ ਦੀ ਹੁੰਦੀ ਹੈ ਉਹ ਕੈਨੇਡਾ ਦੀ, ਜਿਹਦੇ 'ਚ ਉਹਨਾਂ ਨੇ ਮੈਂ ਦੇਖਿਆ ਕਿ ਵੀ ਅਦਰਵਾਈਜ਼ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਜੇ ਅਸੀਂ ਅਫਗਾਨ ਸਿੱਖਾਂ ਦੇ ਮਾਮਲੇ 'ਚ ਵੀ ਗੱਲ ਕਰਦੇ ਹਾਂ ਕਿ ਭਾਈ ਉਹ ਕਿਉਂ ਨਹੀਂ 200-300 ਫੈਮਲੀਜ਼ ਕੈਨੇਡਾ 'ਚ, ਇੰਨਾ ਉਹ ਐਫਰਟ ਵੀ ਹੋ ਰਿਹਾ, ਦੂਜਾ ਵੀ ਹੈ, ਪਰ ਉਹ ਰਿਲੈਕਟੈਂਟ ਨੇ ਕਿਉਂਕਿ ਅਲਟੀਮੇਟਲੀ ਉਹ ਇੰਡੀਆ ਵੱਲ ਦੇਖ ਰਹੇ ਨੇ ਔਰ ਇੰਡੀਆ ਉਹਨਾਂ ਨੂੰ ਐਜ਼ ਏ ਟਰਾਫੀ ਇਸਤੇਮਾਲ ਕਰਕੇ ਜਿਹੜਾ ਉਹ ਪਾਕਿਸਤਾਨ ਨੂੰ ਔਰ ਬਾਹਰਲੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਵਰਤਦਾ ਹੈ ਔਰ ਉਸ ਨੂੰ ਕਿਸੇ ਹੋਰ ਖਾਤੇ 'ਚ ਪਾਉਣ ਦੀ ਉਹਨਾਂ ਦੀ ਕੋਸ਼ਿਸ਼ ਹੈ। ਸੋ ਬਹੁਤ ਬਹੁਤ ਸ਼ੁਕਰੀਆ ਮਿਰਜ਼ਾ ਜੀ ਤੁਹਾਨੂੰ ਤੁਹਾਡੀ ਲਿਖਤ ਦੇ ਲਈ। ਜੀ ਡਾਕਟਰ ਸਾਹਿਬ, ਮੈਂ ਇੱਕ ਹੋਰ ਮੈਸੇਜ ਮੁਹੰਮਦ ਬਸ਼ਰਤ ਜੀ ਦਾ ਆਇਆ ਹੈ ਉਹ ਵੀ ਸਾਂਝਾ ਕਰਨਾ ਚਾਹੂੰਗਾ। ਉਹ ਲਿਖਦੇ ਆ, attack in Afghanistan on Sikhs was arranged by raw agencies. If cat dies in India, it's blamed on Pakistan. No look at the behavior of justice system, especially on Muslims in their own country. No, they cannot be trusted. Next target is Sikhs by Hindus. Pakistani should help Sikhs on every steps of the way to liberate Khalistan all the way, and should be helped with weapons to defend their families if attack comes on Hindus again. If attack comes from Hindus again, Pakistan need to play positive role even if military action is needed. ਮੁਹੰਮਦ ਬਸ਼ਾਰਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਿਲਕੁਲ ਠੀਕ ਕਿਹਾ। ਅਸੀਂ ਪਹਿਲੇ ਦਿਨ ਤੋਂ ਹੀ ਇਸ ਗੱਲ ਤੋਂ ਵਾਕਿਫ ਹੈ ਕਿ ਜਿਵੇਂ ਪ੍ਰੈਜ਼ੀਡੈਂਟ ਕਲਿੰਟਨ ਦੀ ਭਾਰਤ ਵਿਜ਼ਿਟ ਵੇਲੇ 35 ਸਿੱਖ ਚਿੱਟੀ ਸਿੰਘਪੁਰਾ 'ਚ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਮਾਰੇ ਸੀ, ਬਿਲਕੁਲ ਇਸ ਐਗਰੀਮੈਂਟ ਨੂੰ ਸਾਬੋਤਾਜ ਕਰਨ ਦੇ ਲਈ ਜਿਹੜਾ ਤਾਲਿਬਾਨ ਔਰ US ਦੇ ਵਿਚਾਲੇ ਹੈ। ਔਰ ਜਦੋਂ ਅਮਰੀਕਾ ਦੇ ਸੈਕਟਰੀ ਆਫ ਸਟੇਟ ਕਾਬੁਲ 'ਚ ਬੈਠੇ ਨੇ ਔਰ ਅਸ਼ਰਫ ਗਨੀ ਨੂੰ ਘੂਰ ਰਹੇ ਨੇ ਕਿ ਭਾਈ ਛੱਡੋ 5000 ਤਾਲਿਬਾਨੀ ਕੈਦੀ ਵੀ ਔਰ ਅਸੀਂ ਤੁਹਾਡਾ $1 ਬਿਲੀਅਨ ਕੱਟ ਰਹੇ ਹਾਂ। ਸੋ ਉਹ ਮੈਸੇਜ ਦੇਣਾ ਚਾਹੁੰਦੇ ਸੀ ਕਿ ਨਹੀਂ ਕੱਲੇ ਤਾਲਿਬਾਨ ਨਹੀਂ, ਹੋਰ ਵੀ ਗਰੁੱਪ ਨੇ ਇੱਥੇ ਔਰ ਸਿੱਖਾਂ ਨੂੰ ਸੌਫਟ ਟਾਰਗੇਟ ਬਣਾ ਕੇ ਜਿਹੜਾ ਉਹ ਉਹਨਾਂ ਨੇ ਜਿਹੜਾ ਉਹਨਾਂ ਦਾ ਘਾਣ ਕੀਤਾ। ਸੋ ਬਿਲਕੁਲ ਜਿਹੜਾ ਬਿਸ਼ਾਰਤ ਜੀ ਨੇ ਠੀਕ ਕਿਹਾ ਕਿ ਵੀ ਇਹਨਾਂ ਦੇ ਉੱਤੇ ਜਿਹੜਾ ਇਹ ਕੋਈ ਇਤਬਾਰ ਵਾਲੀ ਗੱਲ ਤਾਂ ਹੈ ਨਹੀਂ। ਅਸੀਂ ਐਕਸਪੈਕਟ ਕਰਦੇ ਹਾਂ ਪਾਕਿਸਤਾਨ ਦੀ ਹਕੂਮਤ ਤੋਂ, ਔਰ ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਹੈ ਕਿ ਜਿੱਥੇ ਧਾਰਮਿਕ ਮੁੱਦੇ ਦੇ ਉੱਤੇ ਕਰਤਾਰਪੁਰ ਕੋਰੀਡੋਰ ਨੂੰ ਕੰਪਲੀਟ ਕਰਨ ਦੇ ਲਈ ਪਾਕਿਸਤਾਨ ਦੀ ਹਕੂਮਤ, ਇਮਰਾਨ ਖਾਨ ਸਾਹਿਬ ਔਰ ਇਵਨ ਜਨਰਲ ਬਾਜਵਾ
ਐਕਸਟਰਾ 100 ਮਾਈਲ ਗਏ ਨੇ, ਕਦੇ ਐਕਸਟਰਾ ਮਾਈਲ ਨਹੀਂ, ਸਾਰੀਆਂ ਔਡਸ ਦੇ ਬਾਵਜੂਦ ਇਸ ਪਾਰਟ ਨੂੰ ਕੀਤਾ। ਲੇਕਿਨ ਕੁਝ ਮੁੱਦਿਆਂ ਤੇ ਪੋਲੀਟੀਕਲੀ ਖਾਲਿਸਤਾਨ ਦੀ ਤਹਿਰੀਕ ਤਾਂ ਇੱਕ ਪਾਸੇ ਰਹੀ, ਕੁਝ ਮਾਮਲਿਆਂ 'ਚ ਜਿੱਥੇ ਕਿ ਉਹ ਇੰਡੀਆ ਨੂੰ ਹੈਡ ਔਨ ਲੈ ਸਕਦੇ ਨੇ, ਈਵਨ ਇਹ ਕਾਬਲ ਦੇ ਮਾਮਲੇ 'ਚ ਵੀ ਜਿਹੜਾ ਅਟੈਕ ਹੈ, ਲੇਕਿਨ ਬੜਾ ਸਬਡਿਊ ਉਹਨਾਂ ਦੇ, ਭਾਵੇਂ ਫੋਰਨ ਆਫਿਸ ਨੇ ਰਾਈਟ ਵੇ ਕੰਡੈਮ ਕੀਤਾ, ਲੇਕਿਨ ਅਜੇ ਵੀ ਜਿਹੜੇ ਉਹਨਾਂ ਦੇ ਡਿਪਲੋਮੈਟ ਬਾਹਰ ਵੀ ਨੇ, ਠੀਕ ਹੈ, ਉੱਥੇ ਜੇ ਉਹਨਾਂ ਦੀਆਂ ਕੋਈ ਆਪਣੀਆਂ ਕੰਪਲਸ਼ਨਸ ਨੇ ਜਾਂ ਆਪਣੇ ਚੈਲੰਜਸ ਨੇ, ਘੱਟੋ ਘੱਟ ਇੱਥੇ ਤਾਂ ਇਹਨਾਂ ਦੀ ਲੌਬੀ ਜਿਹੜੀ ਆ ਹੋ ਸਕਦੀ ਹੈ ਸਟਰੋਂਗ ਜਾਂ ਦੂਜਾ। ਔਰ ਈਵਨ ਮੈਂ ਸਮਝਦਾ ਵੀ ਬੇਸ਼ੱਕ ਇੱਕ ਅੱਧੀ ਇੱਕ ਸੋਰਸ ਤੋਂ ਇਹ ਆਇਆ ਕਿ ਜੀ ਪਾਕਿਸਤਾਨ ਨੇ ਵੈਲਕਮ ਕੀਤਾ ਹੈ ਕਿ ਉਹ ਅਫਗਾਨ ਸਿੱਖ ਪਾਕਿਸਤਾਨ ਆ ਜਾਣ, ਪਰ ਜਦੋਂ ਮੈਂ ਇਹਦੇ ਸੋਰਸਿਸ ਰਾਹੀਂ ਚੈੱਕ ਕਰਨਾ ਚਾਹਿਆ ਤੇ ਇਸ ਕਿਸਮ ਦੀ ਕੋਈ ਜਿਹੜੀ ਹੈ ਉਹ ਕਨਫਰਮੇਸ਼ਨ ਨਹੀਂ ਹੋਈ। ਹਾਲਾਂਕਿ ਸਾਡੇ ਇੱਥੇ ਬੈਠੇ ਸੱਜਣ ਜਿਨ੍ਹਾਂ ਨੇ ਪਾਕਿਸਤਾਨੀ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ, ਉਹਨਾਂ ਨਾਲ ਵੀ ਕਮਿਊਨੀਕੇਸ਼ਨ ਓਪਨ ਕੀਤੀ ਹੋਈ ਸੀ। ਇੱਕ ਹੋਰ ਸਾਡੇ ਬੜੇ ਵੈਲ ਵਿਸ਼ਰ ਜਿਹੜੇ ਪਾਕਿਸਤਾਨੀ ਕਮਿਊਨਿਟੀ ਦੇ ਨੇ, ਉਹਨਾਂ ਨੇ ਜਿਹੜਾ ਉਹਨਾਂ ਦਾ ਬੀਬੀ ਮਦਾਰੀ ਨੇ, ਸ਼ਾਇਦ ਉਹਨਾਂ ਦਾ ਨਾਮ, ਉਹ ਹਿਊਮਨ ਰਾਈਟਸ ਦੀ ਵੀ ਗੱਲ ਕਰਦੇ ਨੇ, ਇਮਰਾਨ ਖਾਨ ਦੇ, ਉਹਨਾਂ ਦੇ ਨਾਲ ਵੀ ਜਿਹੜਾ ਓਪਨ ਕੀਤਾ ਹੋਇਆ ਸੀ। ਪਰ ਕੋਈ ਵੀ ਇਸ ਲੈਵਲ ਦੀ ਜਿਹੜੀ ਹੈ ਉਹ ਆਮ ਜਾਂ ਦੂਜਾ ਦੇਣਾ ਤਾਂ ਦੂਰ ਦੀ ਗੱਲ ਹੈ, ਪਰ ਕੋਈ ਉਹਨਾਂ ਨੂੰ ਸ਼ੈਲਟਰ ਦੇਣ ਦੀ ਲਾਈਨ ਵੀ ਜਿਹੜੀ ਹੈ ਸਰਕਾਰੀ ਤੌਰ ਤੇ ਨਹੀਂ ਲਈ ਉਹਨਾਂ ਨੇ। ਇਹ ਠੀਕ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਸਰੂਪ ਜਿਹੜੇ ਕਿ ਕਾਬਲ ਦੇ ਗੁਰਦੁਆਰਿਆਂ ਚੋਂ ਉਹ ਪਾਕਿਸਤਾਨੀ ਐਵੈਕੂਇਜ਼ ਬੋਰਡ ਰਾਹੀਂ ਪੇਸ਼ਾਵਰ ਦੇ ਵਿੱਚ ਸੇਫਲੀ ਜਿਹੜੇ ਨੇ ਉਹ ਪਹੁੰਚਾਏ ਗਏ ਨੇ, ਤਾਂ ਕਿ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਨਾ ਹੋਏ। ਲੇਕਿਨ ਇਸ ਤੋਂ ਇਲਾਵਾ ਇੰਡੀਆ ਵੀ ਇਹ ਗੇਮਾਂ ਖੇਡ ਰਿਹਾ ਹੈ। ਉਹਨਾਂ ਨੇ ਵੀ ਪਹਿਲਾਂ ਮਨਜਿੰਦਰ ਸਿਰਸੇ ਰਾਹੀਂ ਐਕਟੀਵਿਟੀ ਕਰਨ ਦੀ ਕੋਸ਼ਿਸ਼ ਕੀਤੀ, ਔਰ ਫਿਰ ਜਦੋਂ ਉਹਨਾਂ ਨੇ ਅਫਗਾਨ ਸਿੱਖਾਂ ਨੇ ਇਸ ਦੇ ਉੱਤੇ ਰਜ਼ਾਮੰਦੀ ਦਿਖਾਈ ਕਿ ਭਾਈ ਚਲੋ ਇੱਥੋਂ ਤਾਂ ਸਾਨੂੰ ਕੱਢੋ, ਕੋਈ ਨਹੀਂ ਇੰਡੀਆ ਆ ਜਾਂਦੇ, ਫਿਰ ਕਹਿਣ ਲੱਗੇ ਜੀ ਨਹੀਂ ਹੁਣ ਤਾਂ ਲੋਕਡਾਊਨ ਹੈ, 4 ਮਈ ਤੱਕ ਹੈ, ਫਿਰ ਦੇਖਾਂਗੇ ਜੀ ਅਸੀਂ ਕੀ ਕਰਨਾ ਹੈ। ਸੋ ਮੈਂ ਸਮਝਦਾ ਵੀ ਉਹ ਵੀ ਚਾਹੁੰਦੇ ਨੇ ਵੀ ਇੱਕ ਅੱਧਾ ਅਟੈਕ ਹੋਰ ਇਹਨਾਂ ਤੇ ਕਰਵਾ ਦਈਏ, ਤੇ ਫਿਰ ਇਹ ਜਿਹੜਾ ਇਹਨਾਂ ਦਾ ਕੰਮ 2 ਵਾਰੀ ਤਾਂ ਹੋ ਲਿਆ ਸਾਈਮਲਟੇਨੀਅਸਲੀ, ਗੁਰਦੁਆਰੇ 'ਚ ਹੋਇਆ, ਕ੍ਰੀਮੇਟ ਕਰਨ ਗਿਆ ਹੋਇਆ। ਸੋ ਇਸ ਮਾਮਲੇ ਦੇ ਵਿੱਚ ਅੱਜ ਹੀ ਮੇਰੀ ਇੱਕ ਚੰਗੇ ਐਕਟਿਵਿਸਟ ਨਾਲ ਜਿਹੜਾ ਇਸ ਅਫਗਾਨ ਸਿੱਖ ਇਸ਼ੂ ਦੇ ਉੱਤੇ ਕੰਮ ਕਰ ਰਿਹਾ, ਉਹ ਬਹੁਤ ਫਰਸਟ੍ਰੇਟਡ ਸੀ, ਔਰ ਮੈਨੂੰ ਕਹਿਣ ਲੱਗਾ ਜੀ ਇਹ ਹੈ ਬੇਘਰਿਆਂ ਦੀ ਦਾਸਤਾਨ ਕਿ ਵੀ ਕੋਈ ਵੀ ਸਾਡੀ ਬਾਹ ਫੜਨ ਨੂੰ ਤਿਆਰ ਨਹੀਂ ਹੈ। ਕਿਉਂਕਿ ਇੱਥੇ ਵੀ ਸਟੇਟ ਡਿਪਾਰਟਮੈਂਟ ਨਾਲ ਵੀ ਗੱਲਬਾਤ ਹੋਈ, ਐਂਬੈਸਡਰ ਐਟ ਲਾਰਜ ਮਿਸਟਰ ਸੈਮ ਬਰਾਊਨ, ਉਹਨਾਂ ਨੇ ਵੀ ਅਸ਼ੋਰ ਕੀਤਾ ਕੁਝ ਕਰਾਂਗੇ ਜਾਂ ਕੁਝ ਹੋਇਆ। ਹਾਲਾਂਕਿ ਇੰਨਾ ਕੁ ਜ਼ਰੂਰ ਹੈ ਵੀ ਲੋਕਲ ਅਫਗਾਨ ਜੇ ਅੱਗੇ ਹੁਣ ਉਸ ਗੁਰਦੁਆਰੇ ਚੋਂ ਤਾਂ ਨਿਕਲ ਆਏ, ਔਰ ਗੁਰਦੁਆਰਾ ਕਰਤੇ ਪ੍ਰਵਾਨ 'ਚ ਨੇ, ਜੇ ਅੱਗੇ 15 ਲੋਕਲ ਸਿਕਿਉਰਿਟੀ ਗਾਰਡ ਸੀ ਅਫਗਾਨ ਗਵਰਨਮੈਂਟ ਨੇ ਉੱਥੇ ਲਾਏ, ਹੁਣ 20 ਲਾ ਦਿੱਤੇ ਨੇ, ਪਰ ਉਹ ਬਹੁਤ ਘਬਰਾਏ ਹੋਏ ਨੇ, ਡਰੇ ਹੋਏ ਨੇ। ਔਰ ਕੋਈ ਵੀ ਇਸ ਵੇਲੇ ਜੋ ਉਹਨਾਂ ਨੂੰ ਲੋੜ ਹੈ ਤੇ ਉਹ ਪਨਾਹ ਦੀ ਹੈ, ਤਾਂ ਕਿ ਇੱਕ ਵਾਰ ਉੱਥੋਂ ਨਿਕਲਣ, ਫਿਰ ਉਹ ਜਿਵੇਂ ਵੀ ਆਪਣੀ ਜ਼ਿੰਦਗੀ ਬਸਰ ਕਰਨਾ ਚਾਹੁੰਦੇ ਨੇ ਜਿਹੜੇ ਵੀ ਮੁਲਕ ਦੇ ਵਿੱਚ। ਲੇਕਿਨ ਇਨ ਦਾ ਐਂਡ ਆਫ ਦਾ ਡੇ ਗੱਲ ਉਹੀ ਹੈ ਜਿਹੜੀ ਹਰਿੰਦਰ ਸਿੰਘ ਮਹਿਬੂਬ ਨੇ ਆਪਣੀ ਨਜ਼ਮ ਦੇ ਵਿੱਚ ਕਹੀ ਸੀ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ, ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ, ਮੂੰਹ ਜ਼ੋਰ ਸਮਾਂ ਨਾ ਕੌਮੇ, ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ, ਜੇ ਲੜ ਮਾਹੀ ਦਾ ਫੜ ਕੇ। ਮੈਂ ਸਮਝਦਾ ਵੀ ਆਪਣੇ ਗੁਰੂ ਦੇ ਆਸਰੇ ਪਰਨੇ ਅਸੀਂ ਆਪਣੀ ਮਜ਼ਬੂਤ ਹੋਈਏ, ਆਪਣੀ ਅੱਡੀ ਗੱਡੀਏ ਧਰਤੀ ਦੇ ਉੱਤੇ ਮਜ਼ਬੂਤੀ ਦੇ ਨਾਲ, ਔਰ ਅਲਟੀਮੇਟਲੀ ਗੁਰੂ ਨੇ ਸਹਾਈ ਹੋਣਾ, ਰੱਬ ਵੀ ਅਲਟੀਮੇਟਲੀ ਰੱਬ ਦਾ ਜਸਟਿਸ ਪ੍ਰਵੇਲ ਕਰਦਾ ਹੈ। ਨਹੀਂ ਤਾਂ ਜਿਹੜੀਆਂ ਕੌਮਾਂ ਬੇਪਤ ਹੁੰਦੀਆਂ ਨੇ ਔਰ ਉਹ ਉਹਨਾਂ ਨੂੰ ਇਹ ਫਿਰ ਫਰੇਬੀ ਜ਼ਮੀਨ ਦੇ ਜਿਹੜੇ ਮਾਲਕ ਜਿਹੜੇ ਉੱਥੇ ਬੈਠੇ ਹੋਏ ਨੇ ਉਹ ਅੱਗੋਂ ਜ਼ਲੀਲ ਕਰਦੇ ਨੇ, ਅੱਗੋਂ ਬੇਪਤ ਕਰਦੇ ਨੇ। ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲਿਖਣ ਦੇ ਲਈ। ਜੀ ਡਾਕਟਰ ਸਾਹਿਬ, ਸੋ ਸਮਾਂ ਸਾਡਾ ਹੁਣ ਸਮਾਪਤੀ ਦਾ ਹੋ ਗਿਆ। ਜਿਹੜੇ ਸਾਡੇ ਦਰਸ਼ਕਾਂ ਨੇ ਸਾਨੂੰ ਮੈਸੇजेस ਤੇ ਕੁਐਸਚਨਸ ਭੇਜੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਅੱਗੇ ਵੀ ਤੁਸੀਂ sos@tv84.tv ਤੇ ਸਾਨੂੰ ਈਮੇਲ ਲਿਖ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ। ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨ ਦੇ ਲਈ ਪਲੇਜ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।